ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਪਡੇਟ ਕੈਲੀਫੋਰਨੀਆ 'ਚ ਸਵਾਗਤ ਹੈ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 18 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਤੁਹਾਡੇ ਸਾਰੇ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਬੀਸਲਾ ਪਰਿਵਾਰ ਫਰਜ਼ਨੋ, ਗੁਰਸਾਹਿਬ ਸਿੰਘ ਬੇਕਰਸਫੀਲਡ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ। ਈਵਨ ਦੋ ਮਾਰਚ 5 ਨੂੰ ਇਲੈਕਸ਼ਨਸ ਹੋ ਚੁੱਕੀਆਂ, ਹਜੇ ਵੀ ਬਹੁਤ ਨਵੰਬਰ 5 ਨੂੰ ਹਜੇ ਵੀ ਬਹੁਤ ਸਾਰੀਆਂ ਜਿਹੜੇ ਇਲੈਕਸ਼ਨ ਦੇ ਰਿਜ਼ਲਟਸ ਆ ਉਹ ਹਜੇ ਤੱਕ ਨਹੀਂ ਆਏ ਹੈਗੇ। 4 ਸੀਟਾਂ ਜਿਹੜੀਆਂ ਆ ਹਾਊਸ ਦੀਆਂ, ਉਹਨਾਂ ਦੇ ਵੀ ਰਿਜ਼ਲਟ ਆਉਣ ਵਾਲੇ ਆ। ਬਹੁਤ ਲੋਕਲ ਲੈਵਲ ਦੇ ਉੱਤੇ ਜੇ ਸੈਕਰਾਮੈਂਟੋ ਮੇਅਰ ਦੀ ਰੇਸ ਦੀ ਗੱਲ ਕਰੀਏ, ਉਹ ਹਜੇ ਤੱਕ ਫਾਈਨਲ ਰਿਜ਼ਲਟ ਜਿਹੜੇ ਆ ਡਿਕਲੇਅਰ ਨਹੀਂ ਕੀਤੇ ਗਏ। ਕੈਬਨ ਮਕਾਰਥੀ, ਉਹਨਾਂ ਨੂੰ 99,191 ਵੋਟਾਂ ਮਿਲੀਆਂ ਆ। ਕੌਫਰ ਨੂੰ 85,024, 48.8%, ਤੇ ਕੈਬਨ ਨੂੰ 51.2%। ਸੋ ਅਸੈਂਬਲੀ ਮੈਂਬਰ ਕੈਬਨ ਮਕਾਰਥੀ ਸੈਕਰਾਮੈਂਟੋ ਦੀ ਮੇਅਰ ਦੇ ਰੇਸ ਦੇ ਵਿੱਚ ਸੀ। ਸੋ ਲੱਗਦਾ ਆ ਉਹ ਜਿੱਤ ਜਾਣਗੇ ਇਸ ਰੇਸ ਨੂੰ। 2.4% ਦੇ ਕਰੀਬ ਉਹਨਾਂ ਦੀ ਜਿਹੜੀ ਲੀਡ ਆ ਉਹ ਬਣੀ ਹੋਈ ਹੈਗੀ ਆ। ਪਰ ਹਜੇ ਵੀ ਜੋ ਅੱਜ ਦੀਆਂ ਖਬਰਾਂ ਆ ਉਹਨਾਂ ਦੇ ਮੁਤਾਬਕ 17,000 ਵੋਟਾਂ ਕਾਊਂਟ ਹੋਣੀਆਂ ਰਹਿੰਦੀਆਂ ਹੈਗੀਆਂ। ਜੀ, ਇਹ ਦੱਸਦੇ ਜਾਈਏ ਜਿਹੜੇ ਕਾਂਗਰਸਮੈਨ ਕੈਵਿਨ ਮਕਾਰਥੀ ਨਾਲੋਂ ਇਹ ਵੱਖਰੇ ਨੇ। ਕੈਵਿਨ ਮਕਾਰਥੀ ਸੋ ਕਈ ਵਾਰੀ ਭੁਲੇਖਾ ਜਿਹੜਾ ਉਹ ਪੈ ਜਾਂਦਾ, ਉਹ ਬੇਕਰਸਫੀਲਡ ਤੋਂ ਆ, ਇਹ ਕੈਵਿਨ ਮਕਾਰਥੀ ਸੈਕਰਾਮੈਂਟੋ। ਨਾਮ ਤਕਰੀਬਨ ਜਿਹੜੇ ਇਹਨਾਂ ਦੇ ਸਿਮਿਲਰ ਨੇ। ਅਗਲੀ ਜਿਹੜੀ ਹਜ਼ਰਤ ਸਿੰਘ ਦੀ ਗੱਲ ਕਰਦੇ ਜੀ, ਟਰੰਪ ਹੋਣਾ ਨੇ ਇੱਕ ਹੋਰ ਫੌਕਸ ਦਾ ਜਿਹੜਾ ਹੋਸਟ ਆ ਉਹ ਕੈਬਨਿਟ ਦੇ ਲਈ ਜਿਹੜਾ ਉਹਨਾਂ ਨੇ ਚੁਣਿਆ ਹੈਗਾ। ਸ਼ੌਨ ਡਫੀ ਨੂੰ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਉਹਨਾਂ ਦੇ ਸਕੱਤਰ ਦੇ ਵਜੋਂ ਉਹਨਾਂ ਨੇ ਨੋਮੀਨੇਟ ਕੀਤਾ ਹੈਗਾ ਆ। ਸੋ ਜਿਹੜੇ ਮੌਜੂਦਾ ਟਰਾਂਸਪੋਰਟੇਸ਼ਨ ਸੈਕਟਰੀ ਨੇ ਪੀਟ ਬਿਊਟਿਜੇਜ, ਉਹਨਾਂ ਨੂੰ ਇਹ ਰਿਪਲੇਸ ਕਰ ਸਕਦੇ ਆ। ਸੋ ਫੌਕਸ ਨਿਊਜ਼ ਦੀ ਚੜ੍ਹਾਈ ਕਹਿ ਸਕਦੇ ਆ ਵੀ ਉਹਨਾਂ ਦੇ ਜਿਹੜੇ ਲੋਕ ਆ, ਉਹਨਾਂ ਦੇ ਜਿਹੜੇ ਹੋਸਟ ਆ, ਉਹ ਸਰਕਾਰ ਜਿਹੜੀ ਉਹ ਚਲਾਉਣ ਦੇ ਵਿੱਚ ਵੱਡੀ ਭੂਮਿਕਾ ਨਿਭਾ ਸਕਦੇ ਆ। ਪੀਟ ਹੈਗਸੈਥ, ਉਹਨਾਂ ਨੂੰ ਡਿਫੈਂਸ ਦੇ ਡਿਪਾਰਟਮੈਂਟ ਨੂੰ ਲੀਡ ਕਰਨ ਦੇ ਲਈ ਜਿਹੜਾ ਉਹ ਰੱਖਿਆ ਹੈਗਾ ਆ। ਹੈਗਸੈਥ ਨੇ ਫੌਕਸ ਨਿਊਜ਼ ਨੂੰ ਅਲਵਿਦਾ ਆਖ ਦਿੱਤਾ ਸੀਗਾ ਟਰੰਪ ਹੁਣਾਂ ਦੀ ਅਨਾਊਂਸਮੈਂਟ ਤੋਂ ਬਾਅਦ ਦੇ ਵਿੱਚ। ਹੁਣ ਜਿਹੜੇ ਡਫੀ ਆ ਇਹ ਵਿਸਕੌਨਸਨ ਤੋਂ ਨੇ, ਤੇ ਕਹਿੰਦੇ ਵੀ ਇਹ ਜਿਹੜੇ ਸਟੇਟਮੈਂਟ ਉਹਨਾਂ ਨੇ ਉਹ ਦੱਸਿਆ ਵੀ ਇਹ ਰਿਪਰੈਜ਼ੈਂਟੇਟਿਵ ਵੀ ਉੱਥੋਂ ਜਿਹੜੇ ਉਹ ਰਹੇ ਨੇ ਉੱਦਾਂ ਮੌਜੂਦਾ ਤੌਰ ਦੇ ਉੱਤੇ ਫੌਕਸ ਦੇ ਜਿਹੜੇ ਉਹ ਹੋਸਟ ਨੇ, ਤੇ ਕਹਿੰਦੇ ਵੀ ਇਹ ਵੈਲ ਲਾਈਕਡ ਪਬਲਿਕ ਸਰਵੈਂਟ ਨੇ। ਸੋ ਕਹਿੰਦੇ ਵੀ ਰਿਸਪੈਕਟਡ ਵੌਇਸ ਆ, ਰਿਸਪੌਂਸਿਬਿਲਿਟੀ, ਇਕਨੋਮਿਕ ਗਰੋਥ ਤੇ ਰੂਰਲ ਡਿਵੈਲਪਮੈਂਟ ਦੇ ਲਈ ਇਹ ਜਿਹੜੇ ਕਹਿੰਦੇ ਵੀ ਕੰਮ ਕਰਨਗੇ। ਸੋ ਕਹਿੰਦੇ ਵੀ ਮੇਨਟੇਨ ਤੇ ਰੀਬਿਲਡ ਕਰਨ ਦੇ ਲਈ ਮੁਲਕ ਦਾ ਜਿਹੜਾ ਇਨਫਰਾਸਟਰਕਚਰ ਆ ਤੇ ਜਿਹੜਾ ਗੋਲਡਨ ਏਜ ਆਫ ਟਰੈਵਲ ਆ, ਸੇਫਟੀ, ਐਫੀਸ਼ੀਐਂਸੀ, ਇਨੋਵੇਸ਼ਨ, ਤੇ ਉਸ ਦੇ ਲਈ ਇਹ ਜਿਹੜਾ ਉਹ ਵੱਡਾ ਕੰਮ ਕਰਨਗੇ। ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਅੰਡਰ 58,000 ਜਿਹੜੇ ਕੰਮ ਆ ਉਹ ਕੰਮ ਕਰਦੇ ਆ। ਆਫਿਸ ਆਫ ਪਰਸਨਲ ਮੈਨੇਜਮੈਂਟ ਦੇ ਆંકੜਿਆਂ ਦੇ ਜਿਹੜਾ ਉਹ ਮੁਤਾਬਕ ਇਸ ਪੋਸਟ ਦੇ ਲਈ ਕਿਸੇ ਨੂੰ ਵੀ ਕਨਫਰਮ ਕਰਨ ਦੇ ਲਈ ਸੈਨੇਟ ਦੇ ਵਿੱਚੋਂ ਮਨਜ਼ੂਰੀ ਮਿਲਣੀ, ਉੱਥੋਂ ਹਰੀ ਝੰਡੀ ਮਿਲਣੀ ਜਿਹੜੀ ਉਹ ਜ਼ਰੂਰੀ ਆ। ਸੋ ਹਾਊਸ ਦੇ ਵਿੱਚ ਇਹਨਾਂ ਨੇ 2011 ਤੋਂ 2019 ਤੱਕ 8 ਸਾਲ ਜਿਹੜਾ ਆ ਉਹ ਸਰਵ ਕੀਤਾ ਹੈਗਾ ਆ। ਫਾਈਨੈਂਸ਼ੀਅਲ ਸਰਵਿਸ ਕਮੇਟੀ ਤੇ ਚੇਅਰ ਆਫ ਸਬ ਕਮੇਟੀ ਔਨ ਓਵਰਸਾਈਟ ਐਂਡ ਇਨਵੈਸਟੀਗੇਸ਼ਨ ਦੇ ਵਿੱਚ ਇਹਨਾਂ ਨੇ ਐਜ਼ ਏ ਕਮੇਟੀ ਮੈਂਬਰ ਵੀ ਕੰਮ ਕਰਦੇ ਰਹੇ ਆ।
ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਦੇ ਆਉਣ ਦੇ ਨਾਲ ਕੈਲੀਫੋਰਨੀਆ ਦੇ ਵਿੱਚ ਜੋ ਨੰਬਰ 1 ਰੈਂਕਿੰਗ ਹੁਣ ਇੰਟਰਨੈਸ਼ਨਲ ਸਟੂਡੈਂਟਸ ਦੀ ਹੋਊਗੀ, ਕਿਉਂਕਿ ਉਹ ਸੋਚਦੇ ਆ ਵੀ ਜਿਹੜੀ ਕੈਲੀਫੋਰਨੀਆ ਸਟੇਟ ਆ ਹਜੇ ਵੀ ਜਿਹੜੀ ਆ ਬਲੂ ਸਟੇਟ ਹੈਗੀ ਆ, ਇੱਥੇ ਇਦਾਂ ਦੀਆਂ ਪ੍ਰੋਬਲਮਸ ਨਹੀਂ ਆਉਣਗੀਆਂ। 2009 ਤੋਂ ਬਾਅਦ ਪਹਿਲੀ ਵਾਰੀ ਜਿਹੜੇ ਸਟੂਡੈਂਟਸ ਅਮਰੀਕਾ ਦੇ ਵਿੱਚ ਪੜ੍ਹਨ ਆਉਂਦੇ ਆ US ਦੇ ਕਾਲਜਸ ਵਿੱਚ, ਇੰਡੀਆ ਦੇ ਸਟੂਡੈਂਟਸ ਨੇ ਟੌਪ ਕੀਤਾ ਹੈਗਾ। ਚਾਈਨਾ ਹੁਣ ਨੰਬਰ 2 ਤੇ ਚਲਾ ਗਿਆ। ਪਹਿਲਾਂ ਚਾਈਨੀਜ਼ ਸਟੂਡੈਂਟ ਨੰਬਰ 1 ਤੇ ਹੁੰਦੇ ਸੀ, ਹੁਣ ਇੰਡੀਅਨ ਸਟੂਡੈਂਟਸ ਨੰਬਰ 1 ਤੇ ਪਹੁੰਚ ਗਏ ਹੈਗੇ ਆ ਨੰਬਰ ਵਾਈਜ਼। ਸੋ ਕਹਿੰਦੇ ਵਨ ਆਫ ਦਾ ਲਾਰਜੈਸਟ ਇੰਟਰਨੈਸ਼ਨਲ ਪੋਪੂਲੇਸ਼ਨ ਕੈਲੀਫੋਰਨੀਆ ਦੇ ਵਿੱਚ USC, UCLA ਇਹਨਾਂ ਇੰਸਟੀਚਿਊਸ਼ਨ ਦੇ ਵਿੱਚ ਹੈਗੀ ਆ। ਇੰਸਟੀਚਿਊਟ ਆਫ ਇੰਟਰਨੈਸ਼ਨਲ ਐਜੂਕੇਸ਼ਨ ਨੇ ਦੱਸਿਆ ਵੀ 1.1 ਮਿਲੀਅਨ ਫੋਰਨ ਸਟੂਡੈਂਟ ਜੋ ਆ, ਮੰਨ ਲਓ ਵੀ 11 ਲੱਖ ਜਿਹੜੇ ਫੋਰਨ ਸਟੂਡੈਂਟਸ ਪੜ੍ਹਨ ਆਉਂਦੇ ਆ, ਉਹਨਾਂ ਚੋਂ ਅੱਧੇ ਚਾਈਨੀਜ਼ ਜਾਂ ਇੰਡੀਅਨ ਨੈਸ਼ਨਲਸ ਆ। ਬਾਕੀ ਜਿਹੜੇ ਆ ਹੋਰ ਮੁਲਕਾਂ ਤੋਂ ਹੈਗੇ ਆ, USC, UC ਬਰਕਲੇ, UC ਸੈਂਡੀਗੋ, UCLA, ਇਹਨਾਂ ਸਾਰੀ ਯੂਨੀਵਰਸਿਟੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜੋ ਸਟੂਡੈਂਟਸ ਆ ਉਹ ਪੜ੍ਹਨ ਆਉਂਦੇ ਆ। ਇਹਨਾਂ ਦੋ ਮੁਲਕਾਂ ਤੋਂ ਬਿਨਾਂ ਗਾਜ਼ਾ, ਸੀਰੀਆ, ਸਮਾਲੀਆ, ਯੈਮਨ ਤੇ ਲੀਬੀਆ ਤੋਂ ਵੀ ਲੋਕ ਜੋ ਆ ਉਹ ਪੜ੍ਹਨ ਆਉਂਦੇ ਹੈਗੇ ਆ। ਚਾਈਨੀਜ਼ ਸਟੂਡੈਂਟ ਦਾ ਫਲੋ ਲੋਅਰ ਰਿਹਾ ਆ H1B ਪਾਲਿਸੀ ਨੂੰ ਲੈ ਕੇ। ਸੋ ਇੰਡੀਅਨ ਸਟੂਡੈਂਟਸ ਜਿਹੜੇ ਆ ਉਹ ਵੀ ਵਰੀ ਕਰਦੇ ਹੈਗੇ ਆ, ਈਵਨ H1 ਵਾਲੇ ਵੀ, ਜਿਹੜਾ ਸਾਡਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਨਾ ਹੈਗਾ ਆ। 97,000 ਇੰਡੀਅਨ ਸਟੂਡੈਂਟਸ ਜਿਹੜੇ ਆ ਉਹ USA ਦੇ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ ਸੀਗੇ। ਸੋ ਜਿਨ੍ਹਾਂ ਚੋਂ ਵੱਡੀ ਗਿਣਤੀ ਦੇ ਵਿੱਚ ਗ੍ਰੈਜੂਏਟ ਤੇ ਥੋੜੇ ਜਿਹੜੇ ਆ ਉਹ ਅੰਡਰ ਗ੍ਰੈਜੂਏਟ ਪ੍ਰੋਗਰਾਮਸ ਦੇ ਵਿੱਚ ਸੀਗੇ। ਜੀ, ਗਾਜਰਾਂ ਜਿਹੜੀਆਂ ਖਾ ਰਹੇ ਨੇ ਲੋਕ, ਉਹ ਜਿਹੜਾ ਧਿਆਨ ਦੇਣ, ਮਾੜੀ ਘਟਨਾ ਵਾਪਰੀ ਆ। ਇੱਕ ਜਾਣੇ ਦੀ ਮੌਤ ਹੋਈ ਆ ਗਾਜਰਾਂ ਖਾ ਕੇ, ਕਿਉਂਕਿ ਉਸ ਦੇ ਵਿੱਚ ਜਿਹੜਾ ਈ ਕੋਲਾਈ ਬੈਕਟੀਰੀਆ ਆ ਉਸ ਦੇ ਨਾਲ ਕੰਟੈਮੀਨੇਸ਼ਨ ਹੋਈ ਸੀ। ਹੁਣ ਤੱਕ 18 ਸੂਬਿਆਂ ਦੇ ਵਿੱਚ 39 ਲੋਕ ਇਸ ਤੋਂ ਪੀੜਤ ਹੋ ਚੁੱਕੇ ਆ। ਇੱਕ ਜਿਹੜੀਆਂ ਬੈਗਡ ਆਰਗੈਨਿਕ ਕੈਰਟਸ ਆ, ਗਾਜਰਾਂ ਆ, ਉਹਦੇ ਨਾਲ ਇਹ ਚੀਜ਼ ਵਾਪਰੀ ਆ। ਸੋ ਫਾਰ ਇੱਕ ਜਾਣੇ ਦੀ ਮੌਤ ਹੋਈ ਆ ਇਨਫੈਕਸ਼ਨ ਦੇ ਕਰਕੇ। 15 ਜਾਣਿਆਂ ਨੂੰ ਤਾਂ ਹਸਪਤਾਲ ਦੇ ਵਿੱਚ ਦਾਖਲ ਹੋਣਾ ਪਿਆ। ਗ੍ਰਿਮਵੇ ਫਾਰਮਸ ਇਹ ਜਿਹੜੇ ਨੇ ਉਹਨਾਂ ਦੇ ਦੁਆਰਾ ਜਿਹੜੀਆਂ ਵੇਚੀਆਂ ਗਈਆਂ ਬੇਬੀ ਕੈਰਟਸ ਤੇ ਜਿਹੜੀਆਂ ਹੋਲ ਕੈਰਟਸ ਆ, ਉਹਨਾਂ ਦੇ ਵਿੱਚ ਈ ਕੋਲਾਈ ਪਾਇਆ ਗਿਆ ਆ। ਇਹ ਬੇਕਰਸਫੀਲਡ ਦੀ ਕੰਪਨੀ ਆ ਗ੍ਰਿਮਵੇ ਫਾਰਮਸ, ਉੱਥੋਂ ਜਿਹੜੀਆਂ ਇਹ ਗਾਜਰਾਂ ਵੇਚੀਆਂ ਗਈਆਂ ਆ। ਸੋ ਇਹ ਜਿਹੜੀਆਂ ਕੈਰਟਸ ਆ ਉਹ ਰੀਕਾਲ ਕੀਤੀਆਂ ਗਈਆਂ ਆ, ਤੇ ਬੇਬੀ ਆਰਗੈਨਿਕ ਕੈਰਟਸ ਵੀ। ਇਹਨਾਂ ਦੇ ਵਿੱਚ 365, ਕੈਲ ਆਰਗੈਨਿਕ, ਨੇਚਰਸ ਪ੍ਰੋਮਿਸ, ਓ ਆਰਗੈਨਿਕਸ, ਟ੍ਰੇਡਰ ਜੋਜ਼, ਵੈਗਮੈਨਸ ਤੇ ਹੋਰ ਬਹੁਤ ਸਾਰੀਆਂ ਮੌਜੂਦ ਆ। ਖਾਸ ਕਰਕੇ ਜਿਨ੍ਹਾਂ ਨੇ ਕਾਸਕੋ ਤੋਂ ਲਾਈਆਂ ਹੋਣਗੀਆਂ ਉਹਨਾਂ ਨੂੰ ਸਾਰਿਆਂ ਨੂੰ ਇੱਕ ਇੱਕ ਕਾਲ ਆਈ ਹੋਣੀ ਆ। ਕਈਆਂ ਨੇ ਇਗਨੋਰ ਕਰ ਦਿੱਤੀ ਹੋਣੀ ਹੈ ਇੰਟਰਨੈਟ ਨੰਬਰ ਜਿਹੜਾ ਉਹ ਦੇਖ ਕੇ, ਪਰ ਜਿਹੜੇ ਕਾਸਕੋ ਵਾਲਿਆਂ ਨੇ ਵੀ ਕਾਲਸ ਕੀਤੀਆਂ, ਜਿਨ੍ਹਾਂ ਦੇ ਵੀ ਅਕਾਊਂਟ ਦੇ ਵਿੱਚ ਉਹਨਾਂ ਨੇ ਦੇਖਿਆ ਆ ਵੀ ਭਾਈ ਉਹਨਾਂ ਨੇ ਗਾਜਰਾਂ ਬਾਏ ਕੀਤੀਆਂ ਆ। ਸੋ ਅਕਤੂਬਰ ਮਹੀਨੇ ਦੇ ਵਿੱਚ 100 ਤੋਂ ਵੱਧ ਮੈਕਡੋਨਲਡ ਦੇ ਜਿਹੜੇ ਕਸਟਮਰ ਆ ਈ ਕੋਲਾਈ ਜਿਹੜੀ ਆਊਟਬ੍ਰੇਕ ਦੇ ਨਾਲ ਪੀੜਤ ਹੋਏ ਸੀ। UK ਦੇ ਵਿੱਚ ਜੂਨ ਮਹੀਨੇ 'ਚ ਵੀ ਇੱਕ ਜਣਾ ਜਿਹੜਾ ਈ ਕੋਲਾਈ ਆਊਟਬ੍ਰੇਕ ਦੇ ਕਰਕੇ ਉਸ ਦੀ ਮੌਤ ਹੋਈ ਸੀ। ਤੇ ਹੁਣ ਅਮਰੀਕਾ ਦੇ ਵਿੱਚ ਵੀ ਇਹ ਕੁਛ ਵਾਪਰਿਆ ਆ। ਕਹਿੰਦੇ ਵੀ ਬਹੁਤਾਤ ਦੇ ਵਿੱਚ ਨਿਊਯਾਰਕ, ਮਿਨੀਸੋਟਾ, ਵਾਸ਼ਿੰਗਟਨ, ਕੈਲੀਫੋਰਨੀਆ, ਓਰੇਗਨ ਦੇ ਵਿੱਚ ਈ ਕੋਲਾਈ ਦੀਆਂ ਜਿਹੜੀਆਂ ਇਨਫੈਕਸ਼ਨਸ ਆ CDC ਦੇ ਤਹਿਤ ਜਿਹੜੀਆਂ ਉਹ ਪਾਈਆਂ ਗਈਆਂ ਨੇ। ਸੋ ਜਿਨ੍ਹਾਂ ਨੇ ਰੀਸੈਂਟਲੀ ਗਾਜਰਾਂ ਲਿਆਂਦੀਆਂ ਹੋਣਗੀਆਂ ਚਾਹੇ ਕਿਸੇ ਵੀ ਸਟੋਰ ਤੋਂ, ਇਹ ਮੇਕ ਸ਼ੋਰ ਕਰ ਲਿਓ ਜੇ 365, ਕੈਲ ਆਰਗੈਨਿਕ, ਨੇਚਰਸ ਪ੍ਰੋਮਿਸ, ਓ ਆਰਗੈਨਿਕਸ, ਟ੍ਰੇਡਰ ਜੋਜ਼, ਵੈਗਮੈਨਸ ਜਾਂ ਗ੍ਰਿਮਵੇ ਜਿਹੜੀਆਂ ਫਾਰਮਸ ਦੀਆਂ ਉਹਨਾਂ ਦੀਆਂ ਹੋਈਆਂ ਤਾਂ ਉਹਨਾਂ ਦੀ ਵਰਤੋਂ ਨਾ ਕੀਤੀ ਜਾਵੇ, ਉਹਨਾਂ ਨੂੰ ਰੀਕਾਲ ਕੀਤਾ ਗਿਆ ਆ। ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਵਿੱਚ ਬਹੁਤ ਵੱਡਾ ਜਿਹੜਾ ਆ ਐਟਮੋਸਫੇਰਿਕ ਰਿਵਰ ਆ ਰਿਹਾ। ਨਿਊਜ਼ ਵੀਕ ਤਾਂ ਇੱਥੋਂ ਤੱਕ ਰਿਪੋਰਟ ਕਰ ਰਿਹਾ ਵੀ 3 ਜਾਂ 4 ਇੰਚ ਤੋਂ ਲੈ ਕੇ 21 ਇੰਚ ਤੱਕ ਕਈ ਏਰੀਏ ਦੇ ਵਿੱਚ ਮੀਂਹ ਪਊਗਾ। ਫਲੱਡਿੰਗ ਬਹੁਤ ਸਾਰੇ ਏਰੀਏ 'ਚ ਆਊਗੀ। ਓਰੇਗਨ ਤੇ ਵਾਸ਼ਿੰਗਟਨ ਏਰੀਆ ਜਿਹੜਾ ਆ ਉਹ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੋਊਗਾ। ਮੀਟਰੋਲੋਜਿਸਟ ਨੇ ਵਾਰਨਿੰਗ ਦਿੱਤੀ ਆ 6 ਤੋਂ ਲੈ ਕੇ 14 ਇੰਚ 4 ਦਿਨਾਂ ਦੇ ਵਿੱਚ ਅਪ ਟੂ 21 ਇੰਚਸ ਕਿੰਗ ਰੇਂਜ ਵਾਲੇ ਏਰੀਏ ਦੇ ਵਿੱਚ ਪਊਗਾ। ਸੈਨ ਫਰਾਂਸਿਸਕੋ, ਓਕਲੈਂਡ ਏਰੀਏ 'ਚ ਵੀ 4 ਇੰਚ ਤੱਕ
ਮੀਂਹ ਜਿਹੜਾ ਪਊਗਾ, ਇਹ ਨੈਸ਼ਨਲ ਓਸ਼ੀਆਨਿਕ ਤੇ ਐਟਮੋਸਫੇਰਿਕ ਐਡਮਿਨਿਸਟ੍ਰੇਸ਼ਨ ਨੇ ਦੱਸਿਆ। ਬੁੱਧਵਾਰ ਨੂੰ ਜ਼ਿਆਦਾ ਹੋਊਗਾ 2 ਤੋਂ 4 ਇੰਚ, ਤੇ ਉਹ ਤੋਂ ਬਾਅਦ ਵੀਰ, ਸ਼ੁੱਕਰ, ਸ਼ਨਿਚਰ 4-5 ਦਿਨ ਲਗਾਤਾਰ ਜਿਹੜਾ ਮੀਂਹ ਪੈਣਾ ਹੈਗਾ ਆ। ਸੋ ਇਹ ਪਹਿਲੀ ਵਾਰੀ ਇਸ ਸੀਜ਼ਨ ਦੇ ਵਿੱਚ ਏਡਾ ਵੱਡਾ ਜਿਹੜਾ ਆ ਐਟਮੋਸਫੇਰਿਕ ਰਿਵਰ ਆ ਰਿਹਾ ਹੈਗਾ ਆ। ਸੋ ਸਾਰੇ ਜਿੰਨਿਆਂ ਨੇ ਡਰਾਈਵ ਕਰਨਾ ਬੜੇ ਧਿਆਨ ਦੇ ਨਾਲ ਡਰਾਈਵ ਕਰੋ, ਕਿਉਂਕਿ ਕਈ ਸੜਕਾਂ ਜਿਹੜੀਆਂ ਆ ਉਹ ਫਲੱਡਿੰਗ ਵੀ ਹੋਊਗੀ ਉਹਨਾਂ ਦੇ ਵਿੱਚ, ਤੇ ਐਕਸੀਡੈਂਟ ਹੋਣ ਦੇ ਬਹੁਤ ਚਾਂਸ ਹੁੰਦੇ ਹੈਗੇ ਆ। ਸੋ ਕਾਰਾਂ ਕਈ ਵਾਰੀ ਸਲਿੱਪ ਵੀ ਕਰਦੀਆਂ ਹੈਗੀਆਂ, ਤੇ ਕਈ ਜਿਹੜੀਆਂ ਰੋਡਸ ਆ ਉਹ ਬਲੌਕ ਵੀ ਹੋਣਗੀਆਂ। ਜੀ, ਸ਼ਨੀਚਰਵਾਰ ਤੋਂ ਜਿਹੜੀ ਆ ਉਹ ਮੀਂਹ ਸ਼ੁਰੂ ਹੋ ਕੇ ਮੰਗਲਵਾਰ ਤੱਕ ਇਹ 4-5 ਦਿਨ ਮੀਂਹ ਜਿਹੜਾ ਉਹ ਪਵੇਗਾ। ਉੱਦਾਂ ਜਿਹੜਾ ਸੋਚਿਆ ਜਾ ਰਿਹਾ ਸੀਗਾ ਵੀ ਇਹ ਜਿਹੜਾ ਸਾਲ ਖੁਸ਼ਕ ਰਹਿ ਸਕਦਾ ਆ, ਪਰ ਪਿਛਲੇ ਸਾਲ ਵੀ ਮੀਂਹ ਪੈਣੇ, ਬਰਫ਼ ਪੈਣੀ ਜਿਹੜੀ ਉਹ ਦੇਰੀ ਦੇ ਨਾਲ ਸ਼ੁਰੂਆਤ ਹੋਈ ਸੀ। ਸੋ ਇਹ ਵੀ ਜਿਹੜਾ ਅਸਮਾਨੀ ਦਰਿਆ ਆ ਉਹ ਕਾਫੀ ਭਾਰੀ ਮੀਂਹ ਜਿਹੜਾ ਲਿਆ ਸਕਦਾ ਆ। ਸਦਰਨ ਕੈਲੀਫੋਰਨੀਆ ਤੋਂ ਨਰਦਰਨ ਕੈਲੀਫੋਰਨੀਆ ਸਾਰੇ ਪਾਸੇ ਹੀ ਮੀਂਹ ਦੀ ਜਿਹੜੀ ਉਹ ਰਹੇਗੀ। ਬੇਕਰਸਫੀਲਡ ਤੇ ਵੈਲੀ ਦੇ ਵਿੱਚ ਫਰੀਜ਼ ਵਾਰਨਿੰਗ ਵੀ ਕਈ ਥਾਵਾਂ ਦੇ ਉੱਤੇ ਜਿਹੜੀ ਉਹ ਐਲਾਨੀ ਗਈ ਆ। ਸੋ ਉਹ ਵੀ ਜਾਣੇ ਜਿਹੜਾ ਉਹ ਧਿਆਨ ਜਿਹੜਾ ਉਹ ਰੱਖਣ। ਸੋ ਇਹ ਜਿਹੜੀ ਚੀਜ਼ ਵਾਪਰੀ ਆ, ਸੋ ਕਿਸਾਨਾਂ ਦੇ ਉੱਤੇ ਵੀ ਜਿਹੜਾ ਇਸ ਦਾ ਅਸਰ ਪੈ ਸਕਦਾ ਆ। ਅਗਲੀ ਗੱਲ ਕਰੀਏ, ਸਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਬੰਦੇ ਨੂੰ ਕਨਵਿਕਟ ਕੀਤਾ ਗਿਆ ਆ ਜਿਸ ਨੇ ਘਰ ਦੇ ਉੱਤੇ ਗੋਲੀਆਂ ਚਲਾਈਆਂ ਸੀ। ਉਸ ਦੇ ਵਿੱਚ 7 ਸਾਲਾਂ ਦੀ ਇੱਕ ਬੱਚੀ ਆ, ਉਹ ਪੈਰਾਲਾਈਜ਼ ਹੋ ਗਈ ਸੀ। 2019 ਦੀ ਇਹ ਘਟਨਾ ਆ। 27 ਸਾਲਾਂ ਦਾ ਆਕਸਨਟ ਦਾ ਰਹਿਣ ਵਾਲਾ ਉਹ ਇਸ ਮਾਮਲੇ ਦੇ ਵਿੱਚ ਹੁਣ ਦੋਸ਼ੀ ਪਾਇਆ ਗਿਆ ਆ। ਕਹਿੰਦੇ ਵੀ ਇਸ ਨੇ ਇੱਕ ਪ੍ਰੈਗਨੈਂਟ ਜਿਹੜੀ ਮਾਂ ਆ ਉਸ ਨੂੰ ਇੰਜਰ ਕੀਤਾ, ਤੇ ਨਾਲ ਉਸ ਦੀ ਜਿਹੜੀ 7 ਸਾਲਾਂ ਦੀ ਬੱਚੀ ਸੀ ਉਸ ਨੂੰ ਇਹਨੇ ਪੈਰਾਲਾਈਜ਼ ਇਸ ਦੀ ਗੋਲੀ ਦੇ ਨਾਲ ਹੋਏ ਸੀਗੇ। ਜੇਲਿਨ ਐਡਵਰਡਸ ਤੇ ਇੱਕ ਹੋਰ ਬੰਦਾ, ਕਹਿੰਦੇ ਵੀ ਉਹਨਾਂ ਨੇ 17 ਵਾਰ ਇੱਕ ਘਰ ਦੇ ਉੱਤੇ ਗੋਲੀਆਂ ਜਿਹੜੀਆਂ ਉਹ ਚਲਾਈਆਂ ਸੀਗੀਆਂ। ਤੇ ਕਹਿੰਦੇ ਵੀ ਅੰਦਰ ਜਿਹੜੇ 5 ਜਾਣਿਆਂ ਦਾ ਇਹ ਜਿਹੜਾ ਪਰਿਵਾਰ ਰਹਿੰਦਾ ਸੀਗਾ। ਤੇ ਕਹਿੰਦੇ ਵੀ ਘੱਟੋ ਘੱਟ 12 ਦੇ ਵਿੱਚੋਂ ਜਿਹੜੀਆਂ ਇਹ 8 ਗੋਲੀਆਂ ਘਰ ਦੇ ਵਿੱਚ ਲੱਗੀਆਂ ਸੀਗੀਆਂ, ਤੇ ਜਿਨ੍ਹਾਂ ਚੋਂ 3 ਗੋਲੀਆਂ ਅੰਦਰ ਜਿਹੜੇ ਰਹਿ ਰਹੇ ਪਰਿਵਾਰਕ ਮੈਂਬਰ ਸੀ ਉਹਨਾਂ ਦੇ ਲੱਗੀਆਂ ਸੀਗੀਆਂ। 7 ਸਾਲਾਂ ਦੀ ਬੱਚੀ ਦੇ ਸਿਰ ਦੇ ਵਿੱਚ ਗੋਲੀ ਲੱਗੀ ਸੀ, ਤੇ ਜਿਹੜੀ ਉਸ ਦੀ ਮਾਂ ਸੀਗੀ, ਪ੍ਰੈਗਨੈਂਟ ਸੀਗੀ, ਜਿਹੜੀ ਉਸ ਮੌਕੇ ਉਹਦੇ 2 ਗੋਲੀਆਂ ਲੱਗੀਆਂ ਸੀਗੀਆਂ। ਹੁਣ ਇਸ ਮਾਮਲੇ ਦੇ ਵਿੱਚ ਜੇਲਿਨ ਐਡਵਰਡਸ 27 ਸਾਲਾਂ ਦਾ, ਉਸ ਨੂੰ ਜਿਹੜਾ ਕਨਵਿਕਟ ਕਰ ਦਿੱਤਾ ਗਿਆ ਹੈ, ਦੋਸ਼ੀ ਕਰਾਰ ਦੇ ਦਿੱਤਾ ਗਿਆ ਆ। ਸੋ ਵੈਂਚੂਰਾ ਕਾਉਂਟੀ ਫਾਇਰ ਡਿਪਾਰਟਮੈਂਟ ਨੇ ਇਹ ਜਿਹੜਾ ਦੱਸਿਆ ਸੀਗਾ ਵੀ ਇੱਕ ਐਮਰਜੈਂਸੀ ਰਿਸਪੌਂਸ ਜਦੋਂ ਉਹ ਹੋਇਆ ਸੀ, ਉਸ ਦੀ ਇਨਵੈਸਟੀਗੇਸ਼ਨ ਚੱਲੀ ਸੀ। ਇਵੈਂਚੁਅਲੀ ਜਿਹੜਾ ਇਹ ਪਤਾ ਲੱਗਾ ਸੀਗਾ ਵੀ ਇਸ ਬੰਦੇ ਨੇ ਅੰਨ੍ਹੇਵਾਹ ਜਿਹੜੀਆਂ ਘਰ ਦੇ ਉੱਤੇ ਗੋਲੀਆਂ ਚਲਾਈਆਂ ਸੀ। ਜੀ, ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੀ ਜਿਹੜੀ ਹਾਲਤ ਆ, ਕੈਲੀਫੋਰਨੀਆ 'ਚ ਲੋਕ ਜਿਹੜੇ ਰਹਿ ਰਹੇ ਆ ਬੜੀ ਫਾਈਨੈਂਸ਼ੀਅਲੀ ਜਿਹੜਾ ਬੜਾ ਸਰਵਾਈਵ ਕਰ ਰਹੇ ਆ ਔਖੇ ਹੋ ਕੇ, ਪਰ ਕੈਲੀਫੋਰਨੀਆ ਦੇ ਗਵਰਨਰ ਨੇ ਇੱਕ ਕਾਫੀ ਮਹਿੰਗਾ ਘਰ ਜਿਹੜਾ ਆ ਉਹ ਬੇ ਏਰੀਏ 'ਚ ਖਰੀਦਿਆ। ਕਹਿੰਦੇ ਭਈ $9.1 ਮਿਲੀਅਨ ਦਾ। ਸੋ ਇਹ ਕੈਲੀਫੋਰਨੀਆ ਦੇ ਗਵਰਨਰ ਨੇ ਮਰੀਨ ਕਾਉਂਟੀ ਦੇ ਵਿੱਚ, ਜੋ ਕਿ 20 ਮੀਲ ਨਾਰਥ ਆਫ ਸੈਨ ਫਰਾਂਸਿਸਕੋ ਆ, ਵੁੱਡਲੈਂਡ ਰੋਡ ਕੈਂਟਫੀਲਡ ਦੇ ਵਿੱਚ $9.1 ਮਿਲੀਅਨ ਦਾ ਘਰ ਆ ਉਹ ਖਰੀਦਿਆ ਹੈਗਾ। ਰਾਈਟ ਨਾਓ ਕੈਲੀਫੋਰਨੀਆ ਦੇ ਗਵਰਨਰ ਸੈਕਰਾਮੈਂਟੋ ਦੇ ਲਾਗੇ ਫੇਅਰ ਓਕਸ ਟਾਊਨ ਦੇ ਵਿੱਚ ਰਹਿੰਦੇ ਹੈਗੇ। ਕੈਲੀਫੋਰਨੀਆ ਦਾ ਗਵਰਨਰ ਤੇ ਪੋਸੀਬਲ 2028 ਦਾ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਕਹਿੰਦੇ ਵੀ ਉਹਨਾਂ ਨੂੰ ਗੁੱਡ ਡੀਲ ਮਿਲੀ ਲੱਗਦੀ ਆ। ਪਹਿਲਾਂ 9.5 ਮਿਲੀਅਨ ਦਾ ਲਿਸਟਡ ਸੀ, ਬਾਅਦ ਦੇ ਵਿੱਚ ਉਹਦੀ ਜਿਹੜੀ ਪ੍ਰਾਈਸ ਆ ਉਹ ਘਟਾ ਦਿੱਤੀ ਗਈ ਸੀ। ਜੀ, ਵਾਈਸੇਲੀਆ ਦੇ ਇੱਕ ਬੰਦੇ ਦੇ ਘਿਨੌਣੇ ਕੰਮਾਂ ਦੇ ਚੱਲਦਿਆਂ ਉਸ ਨੂੰ 150 ਸਾਲ ਤੋਂ ਲਾਈਫ ਇਨ ਪ੍ਰਿਜ਼ਨ ਉਸ ਦੀ ਸਜ਼ਾ ਸੁਣਾਈ ਗਈ ਆ। ਇਹ ਬੱਚਿਆਂ ਦੇ ਨਾਲ ਜਿਹੜੇ ਸਰੀਰਕ ਸ਼ੋਸ਼ਣ ਇਸਨੇ ਕੀਤਾ ਸੀ, ਮੋਲੈਸਟਿੰਗ ਚਿਲਡਰਨ ਦੇ ਮਾਮਲੇ 'ਚ, ਟਲੈਰੀ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਆਫਿਸ ਨੇ ਇਹ ਦੱਸਿਆ। 60 ਸਾਲਾਂ ਦਾ ਜਰੋਮ ਅਵੀਲੇਜ਼ 9 ਇਸ ਦੇ ਉੱਤੇ ਫੈਲਨੀ ਕਾਊਂਟ ਸੀਗੇ। ਲਿਊਡ ਐਕਟ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਨਾਲ ਕਰਨ ਦੇ ਅਦਾਲਤੀ ਦਸਤਾਵੇਜ਼ ਦੱਸਦੇ ਆ। ਜਿਊਰੀ ਨੇ ਐਲੀਵੇਜ਼ ਨੂੰ ਇਹ ਜਿਹੜੇ ਕ੍ਰਾਈਮ ਇਸਨੇ ਕੀਤੇ ਆ, ਦੋਸ਼ ਜਿਹੜੇ ਇਸ ਦੇ ਉੱਤੇ ਲੱਗੇ ਆ ਮਲਟੀਪਲ ਵਿਕਟਮਸ ਦੇ ਨਾਲ, ਉਸ ਦੇ ਵਿੱਚ ਦੋਸ਼ੀ ਪਾਇਆ ਸੀ। 3 ਬੱਚੀਆਂ ਦੇ ਨਾਲ ਇਹਨੇ 2021 ਤੋਂ 2022 ਦੇ ਵਿੱਚ ਇਹ ਕੁਕਰਮ ਕੀਤੇ ਸੀਗੇ। ਹੁਣ ਬੰਦੇ ਦੀ ਉਮਰ ਦੇਖੇ ਤੇ ਬੰਦੇ ਨੂੰ ਲੱਗਦਾ ਵੀ ਇਹ ਉਮਰ ਤਾਂ ਜਿਹੜੇ ਉਹ ਰੱਬ ਦੇ ਨਾਲ ਜੁੜਨ ਦੀ ਆ, ਪਰ ਅਜਿਹੇ ਜਿਹੜੇ ਕਹਿ ਲਓ ਵੀ ਖਰਾਬ ਬੰਦੇ ਆ,
ਇਹਨਾਂ ਦੇ ਦੁਆਰਾ ਇਦਾਂ ਦੇ ਪੁੱਠੇ ਕੰਮ ਕੀਤੇ ਗਏ ਆ। ਸੋ ਡੀਏ ਨੇ ਜਿਹੜਾ ਉਹ ਰਿਪੋਰਟ ਕੀਤਾ ਹੈ ਵੀ 14 ਜਨਵਰੀ ਨੂੰ ਇਸ ਨੂੰ 150 ਸਾਲ ਤੇ ਲਾਈਫ ਇਨ ਪ੍ਰਿਜ਼ਨ ਜਿਹੜੀ ਚਾਈਲਡ ਮੋਲੈਸਟੇਸ਼ਨ ਦੇ ਲਈ ਉਹ ਸੁਣਾਈ ਗਈ ਆ। ਜੀ, ਅਗਲੀ ਖਬਰ ਵੱਲ ਚਲੀਏ। ਜਦੋਂ ਅੱਗ ਲੱਗਦੀ ਆ, ਕਹਿੰਦੇ ਵੀ ਬੰਦੇ ਨੂੰ ਪਤਾ ਨਹੀਂ ਲੱਗਦਾ, ਕਈ ਵਾਰੀ ਬੰਦਾ ਸਾਰੀ ਉਮਰ ਉਸ ਏਰੀਏ 'ਚ ਰਹਿੰਦਾ ਆ। ਪਿਛਲੇ ਦਿਨਾਂ 'ਚ ਤੁਹਾਨੂੰ ਯਾਦ ਹੋਊਗਾ ਕੈਲੀਫੋਰਨੀਆ, ਖਾਸ ਕਰਕੇ ਸਦਰਨ ਕੈਲੀਫੋਰਨੀਆ ਦੇ ਵਿੱਚ ਬਹੁਤ ਹੀ ਖਤਰਨਾਕ ਅੱਗ ਲੱਗੀ ਸੀ, ਜਿਹਦੇ ਨਾਲ ਕਈ ਘਰ ਸੜ ਕੇ ਸੁਆਹ ਹੋ ਗਏ ਸੀ। ਕੈਮਰੀਲੋ ਵਾਲਾ ਏਰੀਆ ਤੇ 20,000 ਤੋਂ ਵੱਧ ਏਕੜ, ਲਗਭਗ 30,000 ਏਕੜ ਸੜ ਕੇ ਸੁਆਹ ਹੋ ਗਏ ਸੀ। ਆਲ ਤੇ ਫਿਲਿਸ ਨਰਡਿਕਸ ਜਿਹੜੇ ਕਹਿੰਦੇ ਵੀ ਗਰੀਡੋ ਡਰਾਈਵ ਕੈਮਰੀਲੋ ਦੇ ਵਿੱਚ 53 ਸਾਲਾਂ ਤੋਂ ਰਹਿ ਰਹੇ ਸੀ ਤੇ ਗ੍ਰੈਂਡ ਪੇਰੈਂਟਸ ਵੀ ਬਣ ਗਏ ਸੀ, ਗ੍ਰੇਟ ਗ੍ਰੈਂਡ ਪੇਰੈਂਟਸ ਵੀ, ਤੇ ਉਹਨਾਂ ਦੇ ਬੱਚੇ ਜਿਹੜੇ ਆ ਮੂਵ ਹੋ ਗਏ। ਤੇ ਦੋਨੋਂ ਬਜ਼ੁਰਗ ਹਸਬੈਂਡ ਐਂਡ ਵਾਈਫ, ਹਸਬੈਂਡ ਦੀ ਉਮਰ 99 ਸਾਲ ਤੇ ਵਾਈਫ ਦੀ 87 ਸਾਲ ਉੱਥੇ ਰਹਿ ਰਹੇ ਸੀ। ਜਦੋਂ ਮਾਊਂਟਨ ਫਾਇਰ ਲੱਗੀ ਤੇ ਉਹਨਾਂ ਦਾ ਇੱਕ ਗੁਆਂਢੀ ਨੇ ਡੋਰ ਖੜਕਾਇਆ ਵੀ ਚਲੋ ਛੇਤੀ ਨਿਕਲੋ, ਤੁਹਾਡੇ ਘਰ ਨੂੰ ਅੱਗ ਜਿਹੜੀ ਆ ਪੈਣ ਵਾਲੀ ਹੈਗੀ ਆ। ਉਹ ਕਹਿੰਦੇ ਭਈ ਜਿਹੜਾ ਬਜ਼ੁਰਗ ਉਹਨੂੰ ਕਿਹਾ ਵੀ ਮੈਂ ਆਪਣੀ ਜਿਹੜੀ ਕੈਟਲਿਕ ਆ ਉਹ ਕਾਰ ਤਾਂ ਕੱਢ ਲਾਂ। ਉਹ ਕਹਿੰਦੇ ਨਹੀਂ ਜੀ, ਹੁਣ ਮੌਕਾ ਹੈ ਨਹੀਂ ਤੇ ਨਿਕਲੋ। ਤੇ ਉੱਥੋਂ ਉਹ ਭੱਜੇ ਤੇ ਪੂਰੇ ਦਾ ਪੂਰਾ ਘਰ ਜਿਹੜਾ ਉਹਨਾਂ ਦਾ ਸੜ ਕੇ ਸੁਆਹ ਹੋ ਗਿਆ। 200 ਤੋਂ ਵੱਧ ਸਟਰਕਚਰਸ ਸੜ ਗਈਆਂ ਸੀਗੀਆਂ। ਕਹਿੰਦੇ ਵੀ ਸਾਡੀ ਹੋਲ ਲਾਈਫ ਦਾ ਸਾਰਾ ਕੁਝ ਜਿਹੜੀ ਹਿਸਟਰੀ ਉੱਥੇ ਪਈ ਸੀਗੀ, ਉਹ ਸਾਰਾ ਕੁਝ ਜੋ ਆ ਉਹ ਸੜ ਕੇ ਸੁਆਹ ਹੋ ਗਿਆ। ਤੇ ਉਹਨਾਂ ਦੇ ਕੋਲ ਇੱਕ ਸਿਰਫ ਜਿਹੜੀ ਐਲਬਮ ਆ ਉਹ ਬਚਾਉਣ ਦੇ ਵਿੱਚ ਕਾਮਯਾਬ ਹੋਏ। ਜੀ, ਪੀਜੀਐਨਈ ਦੇ ਜਿਹੜੇ ਕਸਟਮਰ ਆ ਡਬਲਿਨ ਇਲਾਕੇ ਦੇ ਵਿੱਚ 7,000 ਤੋਂ ਵੱਧ ਉਹ ਬਿਜਲੀ ਤੋਂ ਬਗੈਰ ਸੀਗੇ। ਪੀਜੀਐਨਈ ਨੇ ਇਸ ਦਾ ਸਾਰਾ ਦੋਸ਼ ਜਿਹੜੇ ਬਰਡਸ ਆ, ਪੰਛੀਆਂ ਦੇ ਉੱਤੇ ਜਿਹੜਾ ਉਹ ਲਾਇਆ ਆ। ਕਹਿੰਦੇ ਵੀ ਇਹ ਚੀਜ਼ ਜਿਹੜੀ ਉੱਥੇ ਵਾਪਰੀ ਆ, ਕਹਿੰਦੇ ਵੀ ਬਰਡ ਕਾਜ਼ਡ ਆਊਟੇਜ ਜਿਹੜੀ ਉਹ ਹੋਈ ਆ। ਕਹਿੰਦੇ ਵੀ ਇਦਾਂ ਦੀ ਚੀਜ਼ ਪਹਿਲਾਂ ਇਸ ਇਲਾਕੇ ਦੇ ਵਿੱਚ ਨਹੀਂ ਸੀ ਦੇਖੀ ਗਈ। ਸੋ ਕਹਿੰਦੇ ਵੀ ਜਦ ਜਿਹੜੇ ਵੱਡੇ ਪੰਛੀ ਆ ਉਹ ਉਡਾਨ ਭਰਦੇ ਆ ਤੇ ਕਈ ਵਾਰੀ ਤਾਰਾਂ ਦੇ ਵਿੱਚ ਵੱਜ ਜਾਂਦੇ ਆ, ਜਿਸ ਕਰਕੇ ਬਿਜਲੀ ਜਿਹੜੀ ਉਹ ਉੱਡ ਜਾਂਦੀ ਆ। ਸੋ ਪੀਜੀਐਨਈ ਨੇ ਹੁਣ ਤੱਕ ਕਹਿੰਦੇ ਵੀ 40,000 ਪਾਵਰ ਪੋਲਸ ਆ ਉਹਨਾਂ ਨੂੰ ਬਰਡ ਸੇਫ ਬਣਾਇਆ ਆ 2002 ਤੋਂ ਬਾਅਦ ਦੇ ਵਿੱਚ। 2023 ਤੋਂ ਬਾਅਦ ਇਹਨਾਂ ਨੇ 8500 ਜਿਹੜੇ ਪੋਲ ਆ ਉਹ ਹਾਈ ਬਰਡ ਜਾਂ ਰੈਪਟਰ ਕੰਸੈਂਟਰੇਸ਼ਨ ਦੇ ਕਰਕੇ ਜਿਹੜੇ ਉਹ ਰਿਪਲੇਸ ਵੀ ਕੀਤੇ ਸੀਗੇ। ਸੋ ਡਬਲਿਨ ਦੇ ਜਿਹੜੇ ਸਿਟੀ ਕਾਉਂਸਲ ਆ ਤੇ ਉੱਥੋਂ ਦੇ ਜਿਹੜੇ ਮੇਅਰ ਆ ਕਹਿੰਦੇ ਵੀ ਇਦਾਂ ਦੀ ਚੀਜ਼ ਮੁੜ ਦੁਬਾਰਾ ਜਿਹੜੀ ਉਹ ਨਹੀਂ ਵਾਪਰਨੀ ਚਾਹੀਦੀ। ਪਰ ਡਬਲਿਨ ਦੇ ਲੋਕ ਪੰਛੀਆਂ ਕਰਕੇ ਅੱਜ ਉਹਨਾਂ ਨੂੰ ਬਿਜਲੀ ਤੋਂ ਬਗੈਰ ਕਈ ਚਿਰ ਰਹਿਣਾ ਪਿਆ। ਜੀ, ਤੇ ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਆ। ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 84 ਰੁਪਏ ਤੇ 41 ਪੈਸੇ ਰਹੇ ਆ। ਇੱਕ ਯੂਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ 276 ਰੁਪਏ ਤੇ 43 ਪੈਸੇ। ਇੱਕ ਯੂਐਸ ਦੇ ਬਰਾਬਰ ਕੈਨੇਡਾ ਦੇ $1 ਤੇ 39 ਸੈਂਟ। ਜੀ, ਡਾਓ ਜੋਨ ਅੱਜ 55 ਪੁਆਇੰਟ ਘਟ ਕੇ 43,300 ਤੇ 90 ਤੇ ਬੰਦ ਹੋਇਆ। S&P 23 ਪੁਆਇੰਟ ਵੱਧ ਕੇ 5894। ਨੈਸਡੈਕ 112 ਪੁਆਇੰਟ ਵੱਧ ਕੇ 18,792 ਤੇ ਬੰਦ ਹੋਇਆ। ਸੋਨੇ ਦਾ ਭਾਅ 2600 ਤੇ $19 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $69 ਪ੍ਰਤੀ ਬੈਰਲ। 10 ਈਅਰ ਯੀਲਡ 4.41%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 90,762 ਤੇ ਇਥੀਰੀਅਮ 3147 US ਡਾਲਰ ਦੇ ਬਰਾਬਰ ਚੱਲ ਰਿਹਾ ਆ। ਉਦਾਂ ਅੱਜ ਜਿਹੜੇ ਸੁਪਰ ਮਾਈਕਰੋ ਵਾਲਿਆਂ ਨੇ ਜਿਹੜੇ ਸਟਾਕ ਆ ਬਹੁਤ ਜ਼ਿਆਦਾ ਕਹਿੰਦੇ ਰੇਜ਼ ਹੋਏ ਤੇ 23% ਐਕਸਟੈਂਡਡ ਟ੍ਰੇਡਿੰਗ ਦੇ ਵਿੱਚ ਇਹਨਾਂ ਦੀ ਕੰਪਨੀ ਦੇ ਜਿਹੜੇ ਸਟਾਕ ਆ ਉਹ ਉੱਤੇ ਨੂੰ ਗਏ ਹੈਗੇ ਆ। ਜੀ ਜੀ, ਸੋ ਇੱਥੇ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਭ ਨੇ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ US।